ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੀ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1964 ਦੇ ਵਿੱਚ ਜਦੋਂ ਕਿ ਪ੍ਰਤਾਪ ਸਿੰਘ ਕੈਰੋਂ 1950ਵੇਂ ਚੀਫ ਮਿਨਿਸਟਰ ਬਣਿਆ, ਜੋ ਕੁਛ ਬੇਅੰਤ ਸਿੰਘ ਨੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ 1992 ਚ ਕੀਤਾ, ਗੁੰਡਾਗਰਦੀ, ਕਤਲ ਔਰ ਸਿੱਖ ਨਸਲਕੁਸ਼ੀ, ਐਕਚੁਅਲੀ ਇਹਦੀ ਸ਼ੁਰੂਆਤ ਕੈਰੋਂ ਦੇ ਜ਼ਮਾਨੇ 'ਚ ਹੀ ਹੋ ਗਈ ਸੀ, ਕਿਉਂਕਿ ਨਹਿਰੂ ਨੇ ਪਹਿਲਾਂ ਹਿੰਦੂ ਚੀਫ ਮਿਨਿਸਟਰ ਪੰਜਾਬ ਦੇ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ ਬਣਾਏ। ਉਹਨੇ ਦੇਖਿਆ ਵੀ ਇਹ ਸਿੱਖਾਂ ਨੂੰ ਕਾਬੂ ਨਹੀਂ ਕਰ ਸਕਦੇ, ਸੋ ਪ੍ਰਤਾਪ ਸਿੰਘ ਕੈਰੋਂ ਜਿਹਨੇ ਪੂਰੀ ਗੁੰਡਾਗਰਦੀ ਦੇ ਨਾਲ ਉਹਦਾ ਸਾਰਾ ਟੱਬਰ ਹੀ ਸੁਰਿੰਦਰ ਕੈਰੋਂ, ਗੁਰਿੰਦਰ ਕੈਰੋਂ ਧੱਕਾਸ਼ਾਹੀ ਕੀਤੀ ਔਰ ਇੰਨੀ ਕੁ ਧੱਕਾਸ਼ਾਹੀ ਕੀਤੀ ਕਿ ਅਲਟੀਮੇਟਲੀ ਈਵਨ ਕਾਂਗਰਸ ਦੇ ਵਿੱਚ ਵੀ ਉਹਦਾ ਵਿਰੋਧ ਹੋਇਆ ਔਰ ਮਾਸਟਰ ਤਾਰਾ ਸਿੰਘ ਨੇ, ਬਾਕੀ ਜਿਹੜੇ ਉਦੋਂ ਆਪੋਜੀਸ਼ਨ ਹਰਿਆਣੇ ਦੇ ਲੀਡਰ ਵੀ ਇੱਧਰ ਸੀ, ਹਰਦੁਆਰੀ ਲਾਲ ਤੇ ਫਲਾਣੇ ਢਿਮਕੇ, ਉਹਨਾਂ ਰਾਹੀਂ ਪ੍ਰੈਜ਼ੀਡੈਂਟ ਨੂੰ ਮੈਮੋਰੈਂਡਮ ਦਿੱਤਾ। ਨਹਿਰੂ ਕਮਜ਼ੋਰ ਹੋ ਗਿਆ ਸੀ 62 ਦੀ ਚੀਨ ਦੇ ਨਾਲ ਜੰਗ ਤੋਂ ਬਾਅਦ, ਮਰ ਗਿਆ 64 ਦੇ ਵਿੱਚ ਹੀ, ਪਰ ਜਿਉਂਦੇ ਜੀ ਔਰ ਕੈਰੋਂ ਨੇ ਵੀ ਸ਼ੇਖੀ ਦੇ ਵਿੱਚ ਕਹਿ ਦਿੱਤਾ ਜੀ ਕੋਈ ਨਹੀਂ, ਮੇਰੇ ਖਿਲਾਫ ਤੁਸੀਂ ਕਰਾ ਲਓ ਪੜਤਾਲ। ਸੋ ਨਹਿਰੂ ਨੂੰ ਜਿਹੜਾ ਹੈ ਉਹ ਦਾਸ ਕਮਿਸ਼ਨ ਬਣਾਉਣਾ ਪਿਆ, ਜਿਹਨੇ ਕੈਰੋਂ ਦੇ ਖਿਲਾਫ ਜਿਹੜੇ 32 ਦੋਸ਼ ਲੱਗੇ ਉਹਦੀ ਪੜਤਾਲ ਕੀਤੀ ਔਰ ਨਹਿਰੂ ਦੇ ਮਰਨ ਤੋਂ ਬਾਅਦ ਹੀ ਐਕਚੁਅਲੀ ਜਿਹੜੀ ਹੈ ਉਹ 27 ਮਈ ਨੂੰ ਮਰਿਆ ਤੇ ਇਸ ਅੱਜ ਦੇ ਦਿਨ ਜਿਹੜੀ ਹੈ ਉਹ ਰਿਪੋਰਟ ਦਾਸ ਕਮਿਸ਼ਨ ਨੇ ਦਿੱਤੀ, ਕੈਰੋਂ ਨੂੰ ਜਿਹੜਾ ਉਹ ਰਿਜ਼ਾਈਨ ਕਰਨਾ ਪਿਆ ਔਰ ਇਵੈਂਚੁਅਲੀ ਕੈਰੋਂ ਦਾ ਫਿਰ ਉਹਨਾਂ ਹੀ ਏਜੰਸੀਆਂ ਨੇ ਜਿਨ੍ਹਾਂ ਨੇ ਇਹਨੂੰ ਵਰਤਿਆ ਸੀ ਕੈਰੋਂ ਨੂੰ ਸਿੱਖਾਂ ਦੇ ਖਿਲਾਫ ਪੰਜਾਬੀ ਸੂਬਾ ਐਜੀਟੇਸ਼ਨ ਖਤਮ ਕਰਾਉਣ ਦੇ ਲਈ, ਉਹਨਾਂ ਨੇ ਉਹਦਾ ਮਰਡਰ ਵੀ ਕਰਵਾ ਦਿੱਤਾ। ਕਰਨਾਲ ਦੇ ਨੇੜੇ ਦਿੱਲੀੋਂ ਵਾਪਸ ਆ ਰਿਹਾ ਸੀ ਤੇ ਮਾਰਿਆ ਗਿਆ। 1982 ਚ ਅੱਜ ਦੇ ਦਿਨ ਜਦੋਂ ਅਸੀਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕਰਦੇ ਹਾਂ, ਬੇਸ਼ੱਕ ਪੰਜਾਬ ਚ ਜਿਵੇਂ ਕੈਰੋਂ ਦਾ ਅਸੀਂ ਜ਼ਿਕਰ ਕੀਤਾ ਉਹ ਤਾਂ ਗੁੰਡਾਗਰਦੀ ਸੀ, ਲੇਕਿਨ ਸਿਆਸੀ ਕਾਰਨਾਂ ਕਰਕੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੇ ਨਕਸਲਾਈਟ ਲਹਿਰ ਦੇ ਵੇੜੇ ਔਰ ਈਵਨ 96 ਸਾਲਾ ਕਾਮਰੇਡ ਬੂਝਾ ਸਿੰਘ ਜਿਹੜੇ ਗਦਰ ਪਾਰਟੀ ਨਾਲ ਵੀ ਸੰਬੰਧਿਤ ਸੀ, ਉਹਨਾਂ ਦਾ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ। ਲੋਕਾਂ ਦੀ ਯਾਦਾਸ਼ਤ ਘੱਟ ਹੁੰਦੀ ਹੈ, ਪਰ ਮੌਜੂਦਾ ਸਿੱਖ ਲਹਿਰ ਦੇ ਦੌਰ 'ਚ 1978 ਤੋਂ ਬਾਅਦ ਪਹਿਲਾਂ ਤਾਂ 13 ਸਿੰਘ ਸ਼ਹੀਦ ਕੀਤੇ ਨਰਕਧਾਰੀਆਂ ਨੇ, ਉਦੋਂ ਬਾਦਲ ਦੀ ਸਰਕਾਰ ਸੀ, ਲੇਕਿਨ ਪਹਿਲਾ ਝੂਠਾ ਪੁਲਿਸ ਮੁਕਾਬਲਾ ਫੜ ਕੇ ਜਿਹੜਾ ਟਾਰਚਰ ਕਰਕੇ ਮਾਰਿਆ ਗਿਆ ਔਰ ਜਿਹਦਾ ਜ਼ਿਕਰ ਸੰਤ ਪਿੰਡਾਂ ਵਾਲੇ ਆਪਣੀਆਂ ਸਪੀਚਸ ਵੀ ਕਰਦੇ ਸੀ, ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਪਿੰਡ ਦੇ ਰਹਿਣ ਵਾਲੇ ਔਰ ਇਹ ਖਲਚੀਆਂ ਜਿਹੜਾ ਕਿ ਜਲੰਧਰ ਅੰਮ੍ਰਿਤਸਰ ਰੋਡ ਤੇ ਆ, ਉੱਥੇ ਆਪਣਾ ਟਰੈਕਟਰ ਠੀਕ ਕਰਾਉਣ ਆਏ ਸੀ, ਉੱਥੋਂ ਉਹਨਾਂ ਨੂੰ ਚੁੱਕਿਆ, ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ, ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਔਰ ਦੂਜਾ ਕਿਉਂਕਿ ਬਾਅਦ 'ਚ ਜਦੋਂ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਦੇਖਿਆ ਗਿਆ ਤੇ ਉਹ ਕਮਰ ਦੀਆਂ ਹੱਡੀਆਂ ਵੀ ਟੁੱਟੀਆਂ ਸੀ, ਲੱਤਾਂ ਵੀ ਟੁੱਟੀਆਂ ਸੀ ਔਰ ਉਹਨਾਂ ਨੂੰ ਦਰਖਤ ਨਾਲ ਬੰਨ੍ਹ ਕੇ 24 ਗੋਲੀਆਂ ਜਿਹੜੀਆਂ ਉਹਨਾਂ ਨੂੰ ਮਾਰੀਆਂ ਗਈਆਂ। ਸੋ ਇਹ ਸਾਡੀ ਮੌਜੂਦਾ ਲਹਿਰ ਦੇ ਪਹਿਲੇ ਇਸ ਝੂਠੇ ਪੁਲਿਸ ਮੁਕਾਬਲੇ ਦੇ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਨੇ। 1984 ਦੇ ਵਿੱਚ ਕਿਉਂਕਿ ਜੂਨ 84 ਦਾ ਜਿਹੜਾ ਅਟੈਕ ਘੱਲੂਘਾਰਾ ਹੋ ਚੁੱਕਾ ਸੀ, ਸੋ ਇੱਕ ਫਿਰ ਦੌਰ ਜਲਾਵਤਨ ਸਰਕਾਰਾਂ ਦਾ ਸ਼ੁਰੂ ਹੋਇਆ। ਦਲ ਖਾਲਸਾ ਨੇ ਆਪਣੀ ਅੱਜ ਦੇ ਦਿਨ ਜਲਾਵਤਨ ਸਰਕਾਰ ਐਲਾਨੀ, ਉਹਦੇ 'ਚ ਜਿਹੜਾ ਕੋਈ ਫੋਰਨ ਮਿਨਿਸਟਰ, ਕੋਈ ਡਿਫੈਂਸ ਮਿਨਿਸਟਰ ਬਣਾਏ ਗਏ ਔਰ ਕੁਛ ਦਿਨਾਂ ਬਾਅਦ ਹੀ ਫਿਰ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਵੀ ਜਲਾਵਤਨ ਸਰਕਾਰ ਐਲਾਨੀ ਤੇ ਉਹ ਖੁਦ ਉਸ ਦੇ ਰਾਸ਼ਟਰਪਤੀ ਬਣ ਗਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1578 ਦੇ ਵਿੱਚ ਇੰਗਲੈਂਡ ਨੇ ਸਰ ਹੰਫਰੀ ਗਿਲਬਰਟਾ ਨੂੰ ਇਹ ਪੇਟੈਂਟ ਦਿੱਤਾ ਕਿ ਉਹ ਅਮਰੀਕਾ 'ਚ ਆ ਕੇ ਦੇਖੇ, ਐਕਸਪਲੋਰ ਕਰੇ ਕਿ ਕਿਵੇਂ ਅਮਰੀਕਾ ਨੂੰ ਕੋਲੋਨਾਈਜ਼ ਕੀਤਾ ਜਾ ਸਕਦਾ। ਮੈਂ ਇਹ ਸਮਝਦਾ ਸੀ ਵੀ ਪੇਟੈਂਟ ਕਾਢਾਂ ਲਈ ਦਿੱਤੇ ਜਾਂਦੇ ਨੇ, ਵੀ ਕਿਸੇ ਨੇ ਕੋਈ ਨਵੀਂ ਚੀਜ਼ ਕੱਢਣੀ ਹੈ, ਸੋ ਇਹ ਸਰ ਹੰਫਰੀ ਗਿਲਬਰਟ ਨੂੰ ਇਸ ਲਈ ਪੇਟੈਂਟ ਦਿੱਤਾ ਕਿ ਕਿ ਉਹ US ਜਾ ਕੇ ਐਕਸਪਲੋਰ ਐਂਡ ਕੋਲੋਨਾਈਜ਼। 1664 ਦੇ ਵਿੱਚ ਫਲੋਰੈਂਟਾਈਨ ਸਾਇੰਟਿਸਟ ਨੇ ਬੈਰੋਮੀਟਰ, ਜਿਵੇਂ ਥਰਮਾਮੀਟਰ ਬਾਡੀ ਟੈਂਪਰੇਚਰ ਮਾਪਦਾ ਹੈ, ਬੈਰੋਮੀਟਰ ਐਨਵਾਇਰਨਮੈਂਟ ਐਟਮੋਸਫੇਰਿਕ ਜਿਹੜਾ ਉਹ ਟੈਂਪਰੇਚਰ ਮਾਪਦਾ ਹੈ, ਉਹ ਬੈਰੋਮੀਟਰ ਦਾ ਜਿਹੜਾ ਬਣਾਉਣ ਦਾ ਪਹਿਲਾ ਪੇਟੈਂਟ 1644 ਚ ਫਲੋਰੈਂਟਾਈਨ ਨੇ ਲਿਆ। 1937 ਸਟਾਲਿਨ ਨੇ, ਜਿਹੜਾ ਬਹੁਤ ਜ਼ਾਲਮ ਡਿਕਟੇਟਰ ਹੋਇਆ, ਉਹਨੇ ਜਿਹੜਾ ਰਸ਼ੀਅਨ ਆਰਮੀ ਦੇ ਵਿੱਚੋਂ, ਰੈੱਡ ਆਰਮੀ ਚੋਂ ਆਪਣੇ ਵਿਰੋਧੀ ਜਰਨੈਲਾਂ ਦਾ ਸਫਾਇਆ ਸ਼ੁਰੂ ਕੀਤਾ। 1951 ਚ ਮੋਜ਼ੈਂਬੀਕ ਜਿਹੜਾ ਹੈ ਉਹ ਪੁਰਤਗਾਲ ਦੀ ਓਵਰਸੀਜ਼ ਟੈਰੀਟਰੀ ਬਣਿਆ। 1971 ਚ ਅਮਰੀਕਾ ਤੇ ਜਾਪਾਨ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਤਾਂ ਕਿ ਓਕੀਨਾਵਾ ਜਿਹੜਾ ਅਮਰੀਕਾ ਦੇ ਕਬਜ਼ੇ ਸੀ ਉਹ ਜਾਪਾਨ ਦੇ ਹਵਾਲੇ ਕੀਤਾ ਜਾਏ। 1990 ਚ US ਸੁਪਰੀਮ ਕੋਰਟ ਨੇ ਜਿਹੜਾ ਇਹ ਕਿਹਾ ਕਿ ਵੀ ਜਿਹੜਾ US ਫਲੈਗ ਨੂੰ ਨਾ ਸਾੜਨਾ ਜਾਂ ਦੂਜਾ ਜਿਹੜਾ ਕਾਨੂੰਨ ਬਣਾਇਆ ਸੀ ਕਿ ਤੁਸੀਂ ਫਲੈਗ ਨੂੰ ਅਪਮਾਨਿਤ ਨਹੀਂ ਕਰ ਸਕਦੇ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਇਹ ਗੈਰ ਸੰਵਿਧਾਨਕ ਹੈ, ਸਿਟੀਜ਼ਨ ਕੋਲ ਹੱਕ ਹੈ
ਉਹ ਫਲੈਗ ਨੂੰ ਸਾੜੇ, ਫਰੀਜ਼ ਕਰੇ, ਉਹਦੇ ਕੱਚੇ ਬਨਾਨਾ ਬਣਾ ਕੇ ਪਾਏ, ਉਹਨੂੰ ਕੋਈ ਨਹੀਂ ਹੈ, ਉਹ ਬੇਸਿਕ ਫਰੀडम ਹੈ। ਔਰ 1998 ਦੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਇਹ ਕਿਹਾ, ਜਦੋਂ ਕਿ ਧਮਾਕੇ ਦੋਨਾਂ ਨੇ ਕਰ ਲਏ, ਕਿ ਜੇ ਭਾਰਤ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕਰਦਾ ਹੈ ਤੇ ਉਹਨੂੰ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਸੋ ਇਹ ਜਿਹੜਾ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਗੌੜੀ ਰਾਗ 'ਚ ਸ਼ਬਦ ਚੁਣਿਆ ਤੇ ਸ਼ਬਦ ਹੈ, ਅਵਰ ਮੂਏ ਕਿਆ ਸੋਗ ਕਰੀਜੈ ਤੋ ਕੀਜੈ ਜੋ ਆਪਨ ਜੀਜੈ, ਮੈਂ ਨਾ ਮਰੋ ਮਰੀਬੋ ਸੰਸਾਰ, ਅਬ ਮੋਏ ਮਿਲਿਓ ਹੈ ਜਿਆਵਣ ਹਾਰ, ਈਆ ਦੇਹੀ ਪਰਮਲ ਮਹਿਕੰਦਾ, ਤਾ ਸੁਖ ਬਿਸਰੇ ਪਰਮਾਨੰਦਾ, ਕੁਵਟਾ ਏਕ ਪੰਚ ਪਨਿਹਾਰੀ, ਟੂਟੀ ਲਾਜ ਭਰੈ ਮਤ ਹਾਰੀ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੋਟਾ ਨਾ ਪਨਿਹਾਰੀ। ਜੀ ਹੁਣ ਉਹਦੇ ਚ ਕਬੀਰ ਸਾਹਿਬ ਨੇ ਖੂਹ, ਕੋਟਾ ਖੂਹ ਨੂੰ ਕਹਿੰਦੇ ਨੇ, ਉਹਦਾ ਅਲੰਕਾਰ ਵਰਤਿਆ ਕਿ ਕਿਵੇਂ ਖੂਹ ਚੋਂ ਪਨਿਹਾਰੀ ਪਾਣੀ ਲੈਣ ਵਾਲੀ ਲੱਜ ਦੇ ਨਾਲ ਪਾਣੀ ਖਿੱਚਦੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਮਨੁੱਖ ਦਾ ਹਾਲ ਕੀ ਹੈ ਕਿ ਜਦੋਂ ਕੋਈ ਮਰ ਜਾਂਦਾ, ਅਵਰ ਮੂਏ ਕਿਆ ਸੋਗ ਕਰੀਜੈ, ਤੂੰ ਕਾਹਦਾ ਅਫਸੋਸ ਕਰ ਰਹੇ, ਤਉ ਕੀਜੈ ਜੋ ਆਪਨ ਜੀਜੈ, ਕਿ ਜੇ ਤੂੰ ਖੁਦ ਜਿਉਂਦਾ ਕਿ ਤੂੰ ਹਮੇਸ਼ਾ ਰਹਿਣਾ, ਜਾਂ ਤੇਰੇ ਅੰਦਰ ਰੱਬ ਦਾ ਪਿਆਰ ਜਿਉਂਦਾ, ਫਿਰ ਤੂੰ ਇਹ ਸਮਝ ਕੇ ਬਈ ਕਿਸੇ ਦਾ ਅਫਸੋਸ, ਅਦਰਵਾਈਜ਼ ਤਾਂ ਤੂੰ ਵੀ ਚਲੇ ਜਾਣਾ। ਮੈਂ ਨਾ ਮਰੂੰ ਮਰੀ ਬਹੁਤ ਸੰਸਾਰ ਹੈ। ਹੁਣ ਜੇ ਕੋਈ ਬੰਦਾ ਇਹ ਕਹੇ ਕਿ ਮੈਂ ਨਹੀਂ ਮਰਨਾ, ਸੰਸਾਰ ਮਰੇਗਾ, ਅਬ ਮੋਏ ਮਿਲਿਓ ਹੈ ਜਿਆਵਣ ਹਾਰਾ, ਇਹ ਗੱਲ ਉਹੀ ਕਹਿ ਸਕਦਾ ਵੀ ਮੈਂ ਨਹੀਂ ਮਰਨਾ, ਸੰਸਾਰ ਮਰਦਾ, ਜਿਹਨੂੰ ਰੱਬ ਮਿਲਿਆ ਹੋਇਆ। ਜਿਵੇਂ ਪਿੰਡਾਂ ਵਾਲੇ ਕਹਿੰਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਕਬੀਰ ਸਾਹਿਬ ਵੀ ਇਸ ਪਾਸੇ ਵੱਲ ਇਸ਼ਾਰਾ ਕਰਦੇ ਨੇ ਕਿ ਮੈਨੂੰ ਤਾਂ ਉਹ ਰੱਬ ਮਿਲਿਆ ਜਿਆਵਣ ਹਾਰਾ, ਜਿਹਦੀ ਜੋਤ ਧੜਕਦੀ ਹੈ। ਇਹ ਆ ਦੇਹੀ ਪਰਮਲ ਮਕਰੰਦਾ, ਕਿ ਵੀ ਤੂੰ ਦੇਹ ਦੇ ਉੱਤੇ ਖੁਸ਼ਬੂਆਂ ਲਾਉਂਦਾ ਹੈ, ਫ੍ਰੈਗਰੈਂਸ ਲਾਉਂਦਾ ਹੈ, ਸੈਂਟ ਛਿੜਕਦਾ ਹੈ, ਤਾਂ ਸੁਖ ਬਿਸਰੇ ਪਰਮਾਨੰਦਾ, ਉਹਨਾਂ ਖੁਸ਼ਬੂਆਂ ਦੇ ਵਿੱਚ ਤੈਨੂੰ ਪਰਮ ਆਨੰਦ ਦੇਣ ਵਾਲਾ ਵਾਹਿਗੁਰੂ ਭੁੱਲਿਆ ਹੋਇਆ। ਕੋਟਾ ਏਕ ਪੰਚ ਪਨਿਹਾਰੀ, ਤੇਰੀ ਇਸ ਸਾਰਾ ਸਰੀਰ ਜਿਹੜਾ ਹੈ ਉਹ ਵਿਕਾਰਾਂ ਦੇ ਹਵਾਲੇ ਹੈ। ਪੰਜ ਜਿਹੜੀਆਂ ਇੰਦਰੀਆਂ ਨੇ ਉਹ ਤੈਨੂੰ ਡਰਾਈਵ ਕਰ ਰਹੀਆਂ, ਤੂੰ ਵਿਕਾਰਾਂ ਦੇ ਵਿੱਚ ਅੰਨਾ ਹੋਇਆ। ਟੂਟੀ ਲਾਜ ਭਰੈ ਮਤ ਹਾਰੀ, ਤੂੰ ਉਹਨਾਂ ਵਿਕਾਰਾਂ ਨੂੰ ਭੋਗ ਭੋਗ ਕੇ ਤੇਰੇ ਅੰਦਰ ਦਾ ਸਭ ਕੁਝ ਜਿਹੜਾ ਉਹ ਖਤਮ ਹੁੰਦਾ ਹੈ, ਸਰੀਰ ਖੀਨ ਹੁੰਦਾ ਹੈ, ਪਰ ਤੇਰੀ ਮੱਤ ਦੇ ਉੱਤੇ ਪਰਦਾ ਪਿਆ ਹੋਇਆ, ਤੈਨੂੰ ਹਕੀਕਤ ਸਮਝ ਨਹੀਂ ਆਉਂਦੀ। ਅਖੀਰ ਚ ਉਹਨਾਂ ਨੇ ਕਿਹਾ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਇੱਕ ਤੁਸੀਂ ਆਪਣੇ ਅੰਦਰ ਕੰਟੈਂਪਲੇਟ ਕਰੋ, ਵਿਚਾਰ ਕਰੋ, ਵਿਚਾਰ ਦਾ ਸਹਾਰਾ ਲਓ, ਨਾ ਉਹ ਕੋਟਾ ਨਾ ਪਨਿਹਾਰੀ, ਜੇ ਨਿਰੰਕਾਰ ਦੀ ਯਾਦ ਤੁਹਾਡੇ ਅੰਦਰ ਆ ਗਈ ਤਾਂ ਫਿਰ ਤੁਹਾਨੂੰ ਜਿਹੜਾ ਵਿਕਾਰਾਂ ਦੀ ਅੱਗ ਹੈ, ਜਿਹੜੀ ਕਿ ਪਨਿਹਾਰੀ ਬਣ ਕੇ ਪੰਜ ਗਿਆਨ ਇੰਦਰੇ ਨੇ, ਔਰ ਨਾ ਹੀ ਤੁਹਾਡੀ ਜਿਹੜੀ ਹੈ ਖੋਟਾ ਮਨ ਤੁਹਾਨੂੰ ਦੇਖ ਸਕਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।